ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ, ਇਹ ਕੀਤੀ ਜਾ ਰਹੀ ਆ ਰਿਲੇਟਡ ਟੂ ਜਿਹੜੇ ਬਿਆਸ ਦਰਿਆ ਦੇ ਵਿੱਚ ਪਾਣੀ ਆਉਂਦਾ ਤੇ ਹੜ੍ਹਾਂ ਵਾਲੀ ਸਿਚੁਏਸ਼ਨ ਕ੍ਰੀਏਟ ਕਰ ਦਿੰਦਾ। ਮੇਰੇ ਨਾਲ ਮੇਰੇ ਇਲਾਕੇ ਦੇ ਸੁਲਤਾਨਪੁਰ ਲੋਧੀ ਦੇ ਜ਼ਿਮੀਂਦਾਰ ਬੈਠੇ ਆ, ਜਿਹੜੇ ਇਸ ਦਰਿਆ ਦੇ ਉੱਤੇ ਇਹਨਾਂ ਦੇ ਪਿੰਡ ਪੈਂਦੇ ਆ ਤੇ ਇਸ ਦਰਿਆ 'ਚ ਜਦੋਂ ਪਾਣੀ ਚੜ੍ਹਦਾ ਉਹਦਾ ਨੁਕਸਾਨ ਇਹ ਅੱਗੇ ਹੋ ਕੇ ਚੱਲਦੇ ਆ। ਤੇ ਪਿਛਲੇ 20 ਦਿਨ ਪਹਿਲਾਂ ਜਦੋਂ ਮੈਂ ਆਪਣੇ ਇਲਾਕੇ 'ਚ ਗਿਆ ਕਰੀਬ 1 ਤਰੀਕ ਨੂੰ, ਤੇ ਉਦੋਂ ਵੀ ਪਿੰਡ ਆਲੀ ਕਲਾਂ ਵੱਲ ਪਾਣੀ ਚੜ੍ਹਿਆ ਸੀ। ਤੇ ਅੱਜ ਤੋਂ ਪਹਿਲਾਂ ਜਦੋਂ ਵੀ ਪਾਣੀ ਚੜ੍ਹਦਾ ਸੀ ਤੇ ਲੋਕ ਇਹ ਮਹਿਸੂਸ ਕਰਦੇ ਸੀ ਕਿ ਇਹ ਕੁਦਰਤ ਦਾ ਨੁਕਸਾਨ ਹੈ, ਇਹ ਕੁਦਰਤ ਕਰਕੇ ਅਸੀਂ ਇਫੈਕਟ ਹੋਏ ਹਾਂ। ਪਰ ਮੈਂ ਪਿਛਲੇ 3-4 ਦਿਨਾਂ 'ਚ ਜਦੋਂ ਐਨਾਲਾਈਜ਼ ਕੀਤਾ ਕਿ ਇਹ ਕੁਦਰਤ ਕਰਕੇ ਹੈ, ਜਿਹੜਾ ਪਾਣੀ ਸਾਡੇ ਇਲਾਕੇ 'ਚ ਇਕੱਲੇ ਸੁਲਤਾਨਪੁਰ ਲੋਧੀ 'ਚ ਨਹੀਂ, ਬਿਆਸ ਦਰਿਆ ਮੇਰੇ ਹਲਕੇ ਦੇ ਨਾਲ ਲੰਘਦਾ 40 ਕਿਲੋਮੀਟਰ ਲੱਗ ਕੇ ਲੰਘਦਾ। ਇਹਦੇ ਨਾਲ ਸ੍ਰੀ ਹਰਗੋਬਿੰਦਪੁਰ, ਖਡੂਰ ਸਾਹਿਬ, ਕੁਛ ਇਲਾਕਾ ਜ਼ਿਲ੍ਹੇ ਤਰਨਤਾਰਨ ਦਾ ਵੀ ਤੇ ਜ਼ਿਲ੍ਹੇ ਪੱਟੀ ਦਾ ਵੀ ਇਫੈਕਟ ਕਰਦਾ। ਇਹ ਦਰਿਆ ਦੋਵਾਂ ਇਲਾਕਿਆਂ ਨੂੰ ਇਫੈਕਟ ਕਰਦਾ, ਇਕੱਲੇ ਮੇਰੇ ਇਲਾਕੇ ਨੂੰ ਨਹੀਂ, ਦਰਿਆ ਦੇ ਖੱਬੇ ਬੰਨੇ ਤੇ ਦਰਿਆ ਦੇ ਸੱਜੇ ਬੰਨੇ। ਤੇ ਜਦੋਂ ਮੈਂ ਐਨਾਲਿਸਿਸ ਕੀਤਾ, ਆ ਮੇਰੇ ਕੋਲ ਡਾਟਾ ਆ ਕਿ ਪਾਣੀ ਥੀਨ ਡੈਮ ਤੋਂ ਆਇਆ, ਪਾਣੀ ਪੌਂਗ ਡੈਮ ਤੋਂ ਆਇਆ, ਇਹ ਸਾਰਾ ਪਾਣੀ ਇਕੱਠਾ ਹੋ ਕੇ ਆ ਜਾਂਦਾ ਢਿਲਵਾਂ। ਤੇ ਢਿਲਵਾਂ ਤੋਂ ਜਿਹੜਾ ਪਾਣੀ ਪਿਛਲੇ 1 ਹਫ਼ਤੇ ਦਾ ਡਾਟਾ ਆ, ਉਹ ਛੱਡਿਆ ਗਿਆ 18 ਤਰੀਕ ਨੂੰ 19,000 ਕਿਊਸਿਕ, 20 ਨੂੰ 25, 30 ਨੂੰ 31, ਪਹਿਲੀ ਨੂੰ 63,000 ਕਿਊਸਿਕ, 22 ਨੂੰ 22 ਨੂੰ 49,000, 23 ਨੂੰ 37,000, 24 ਨੂੰ 33,000, ਟੋਟਲ 2,58,000 ਕਿਊਸਿਕ ਪਾਣੀ ਢਿਲਵਾਂ ਤੋਂ ਛੱਡਿਆ ਗਿਆ ਹਰੀਕੇ ਨੂੰ। ਤੇ ਜੇ ਹਰੀਕੇ ਤੇ ਢਿਲਵਾਂ 'ਚ ਵੇਖੀਏ, ਦਰਿਆ ਤੋਂ ਇਲਾਵਾ ਕੁਛ ਨਹੀਂ ਹੈਗਾ ਵਿਚਕਾਰ, ਇੱਕ ਸਿਰਫ ਬਿਆਸ ਦਰਿਆ ਲੰਘਦਾ। ਤੇ ਗੱਲ ਵਿੱਚੋਂ ਨਿਕਲ ਕੇ ਇਹ ਆਈ ਆ ਕਿ ਜਿਹੜਾ 2,58,000 ਛੱਡਿਆ ਗਿਆ, ਉਹਦੇ 'ਚੋਂ ਸਿਰਫ 1,73,000 ਕਿਊਸਿਕ ਪਾਣੀ ਹਰੀਕੇ ਪਹੁੰਚਾ। ਗੱਲ ਹੈ, ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਤੇ ਸਮੇਤ ਜਿਹੜੇ ਕੰਸਰਨਡ ਮਿਨਿਸਟਰ ਇੰਚਾਰਜ ਨੇ ਇਰੀਗੇਸ਼ਨ ਐਂਡ ਡਰੇਨੇਜ ਦੇ, ਕਿ ਜਿਹੜਾ 90,000 ਕਿਊਸਿਕ ਪਾਣੀ ਢਿਲਵਾਂ ਤੋਂ ਛੱਡਿਆ ਗਿਆ, ਉਹ 90,000 ਕਿਊਸਿਕ ਪਾਣੀ ਹਰੀਕੇ ਕਿਉਂ ਨਹੀਂ ਪਹੁੰਚਿਆ? ਉਹ ਹਰੀਕੇ ਨਹੀਂ ਪਹੁੰਚਿਆ ਤਾਂ ਪਾਣੀ ਕਿੱਥੇ ਗਿਆ? ਕਿ ਉਹ ਪਾਣੀ ਉੜ ਗਿਆ ਜਾਂ ਉਹ ਪਾਣੀ ਜ਼ਮੀਨ ਦੇ ਅੰਦਰ ਚਲੇ ਗਿਆ। ਬਟ ਜੋ ਮੈਂ ਐਨਾਲਾਈਜ਼ ਕੀਤਾ ਕਿ ਉਹ ਪਾਣੀ ਨਾ ਹਰੀਕੇ ਪਹੁੰਚਾ, ਨਾ ਉੜਿਆ, ਨਾ ਜ਼ਮੀਨ 'ਚ ਗਿਆ, ਉਹ ਖੱਬੇ ਸੱਜੇ ਜਿਹੜੇ ਲੋਕਾਂ ਦੇ ਖੇਤ ਸੀ ਜ਼ਿਮੀਂਦਾਰਾਂ ਦੇ, ਉਹਨਾਂ ਦੇ ਵਿੱਚ ਭਰਿਆ। ਤੇ ਸਰਕਾਰ ਅੱਜ ਜ਼ਿਮੀਂਦਾਰਾਂ ਨੂੰ ਡੋਬਣ 'ਤੇ ਆਈ ਉਹ ਆ। ਪਾਣੀ ਅਸੀਂ ਕ੍ਰੋਸ ਨਹੀਂ ਕਰ ਪਾ ਰਹੇ, ਉਹ ਸਾਡੇ ਖੇਤਾਂ 'ਚ ਪਿਆ। ਤੇ ਲੋਕਾਂ ਨੂੰ ਇਹ ਦੱਸੀਏ ਕਿ ਵੀ ਜਿਹੜਾ ਉਹ ਪਾਣੀ 90,000 ਕਿਊਸਿਕ ਮੀਟਰ ਪਾਣੀ ਬਹੁਤ ਹੁੰਦਾ, ਉਹ ਪਾਣੀ ਕਿਸ ਤਰੀਕੇ ਨਾਲ ਇਹਨਾਂ ਦੇ ਖੇਤਾਂ 'ਚੋਂ ਨਿਕਲੂਗਾ? ਇਹ ਲੋਕ ਪੁੱਛਣਾ ਚਾਹੁੰਦੇ ਆ। ਅਸੀਂ ਵੀ ਇਲਾਕੇ 'ਚ ਜਾਂਦੇ ਆ ਤੇ ਅਜੇ ਤੇ ਤਾਂ ਆਪਾਂ ਇਹੀ ਸੋਚਦੇ ਸੀ ਕਿ ਇਹ ਕੁਦਰਤੀ ਹੋ ਗਿਆ। ਤੇ ਜੇ ਸਰਕਾਰ ਕੋ ਕੋਈ ਰਿਪੋਰਟ ਪਿਛਲੇ 15 ਦਿਨਾਂ 'ਚ ਆਈ ਹੋਵੇ ਥੱਲਿਓ ਵੀ ਆਹ ਸਮੱਸਿਆ, ਤੇ ਉਹਦੇ ਨਾਲ ਕੀ ਉਹਦਾ ਅੱਜ ਤੱਕ ਕੋਈ ਐਨਾਲਿਸਿਸ ਕੀਤਾ? ਤੇ ਜੇ ਉਹਦਾ ਐਨਾਲਿਸਿਸ ਕੀਤਾ ਤੇ ਉਹਦਾ ਸੋਲਿਊਸ਼ਨ ਕੀ ਆ? ਤੇ ਜਿਹੜਾ ਉਹਦਾ ਸੋਲਿਊਸ਼ਨ ਹੈ ਉਹ ਆਪਾਂ ਲੋਕਾਂ ਨੂੰ ਦਸੀਏ ਵੀ ਤੁਹਾਡੇ ਜਿਹੜੇ ਖੇਤ ਭਰੇ ਪਏ ਆ, ਉਹ ਕਿੰਨੀ ਦੇਰ 'ਚ ਸਰਕਾਰ ਉਹਨਾਂ 'ਚੋਂ ਪਾਣੀ ਕੱਢ ਕੇ ਦੇਵੇਗੀ। ਹਰੀਕੇ ਦੀ ਕਪੈਸਿਟੀ 5,60,000 ਕਿਊਸਿਕ ਕੱਢਣ ਦੀ ਆ, 5,60,000 ਕਿਊਸਿਕ।
ਅੱਜ ਉਹਦੇ ਚੋਂ ਨਿਕਲ ਕਿੰਨਾ ਰਿਹਾ? 25,000, 27,000, 28,000। 10,000 ਰਾਜਸਥਾਨ ਨੂੰ ਜਾ ਰਿਹਾ, 10,000 ਫਿਰੋਜ਼ਪੁਰ ਕਨਾਲ ਨੂੰ ਜਾ ਰਿਹਾ, ਤੇ ਕਦੇ 5,000, ਕਦੇ 4,000, ਕਦੇ 7,000 ਗੇਟਾਂ ਤੋਂ ਨਹੀਂ ਕੱਢਿਆ ਜਾ ਰਿਹਾ। ਤੇ ਇਹਦੇ ਨਾਲ ਨਾਲ ਇੱਕ ਹੋਰ ਗੱਲ ਮੇਰੇ ਐਨਾਲਿਸਿਸ ਦੇ ਵਿੱਚ ਆਈ ਕਿ MB ਕਨਾਲ ਆ ਇੱਕ, ਮਾਧੋਪੁਰ ਵਾਲਾ ਕਨਾਲ, ਉਹਦੇ ਚੋਂ ਪਾਣੀ ਆਪਾਂ ਪਾਕਿਸਤਾਨ ਨੂੰ ਛੱਡ ਸਕਦੇ ਹਾਂ ਜੇ ਆਪਣੇ ਕੋਲ ਐਕਸੈਸ ਹੋਵੇ। ਅਸੀਂ ਪਹਿਲਾਂ ਬਿਆਸ ਪਹਿਲਾਂ ਹੀ ਡੁੱਬਿਆ ਪਿਆ, 8,000 ਕਿਊਸਿਕ ਪਾਣੀ ਸਰਕਾਰ ਫਿਰ ਬਿਆਸ 'ਚ ਉਹਦੇ 'ਚੋਂ ਪਾ ਰਹੀ ਆ। ਭਾਈ ਜਿਹੜਾ ਇਲਾਕਾ ਡੁੱਬਿਆ ਪਿਆ, ਗੇਟ ਹਰੀਕੇ ਦੇ ਤੁਸੀਂ ਖੋਲ੍ਹ ਕੇ ਰਾਜੀ ਨਹੀਂ, ਪਾਣੀ ਕੱਢ ਕੇ ਰਾਜੀ ਨਹੀਂ, ਤੇ ਫਿਰ ਘੱਟੋ ਘੱਟ ਉਹ ਪਾਣੀ ਆਉਣਾ ਤਾਂ ਬਚਾ ਦਿਓ, ਸਾਡੇ ਲੋਕ ਬਚ ਜਾਣ। ਮੈਨੂੰ ਤਾਂ ਮਹਿਸੂਸ ਹੋ ਰਿਹਾ ਵੀ ਸਰਕਾਰ ਲੋਕਾਂ ਨੂੰ ਆਪ ਡੁੱਬਣ 'ਤੇ ਆਈ ਹੋ ਆ। ਜ਼ਿਮੀਂਦਾਰਾਂ ਦੀਆਂ ਫਸਲਾਂ ਖਰਾਬ ਹੋਣੀਆਂ ਹੋ ਰਹੀਆਂ, ਝੋਨਾ ਖਰਾਬ ਹੋਣਾ, ਤੇ ਹਾਲ ਸਾਡਾ ਇਹ ਹੋ ਜਾਂਦਾ ਕਿ ਵੀ ਫਿਰ ਬਾਅਦ 'ਚ ਜਦੋਂ ਕਣਕ ਬੀਜੀਦੀ ਆ ਨਾ, ਤੇ ਇੱਕ ਬਾਰਿਸ਼ ਹੋ ਜਾਵੇ ਤੇ ਲੋਕਾਂ ਦੀ ਕਣਕ ਵੀ ਨਹੀਂ ਹੁੰਦੀ। ਸੋ ਇਹਦੇ ਨਾਲ ਲੱਖਾਂ ਏਕੜ, ਜੇ ਟੋਟਲ ਮਾਝੇ ਦੇ ਤੇ ਦੁਆਬੇ ਦੇ ਮਿਲਾ ਲਈਏ, ਲੱਖਾਂ ਏਕੜ, 2 ਲੱਖ ਏਕੜ ਅੱਜ ਦੀ ਡੇਟ 'ਚ ਅਫੈਕਟਡ ਹੈ। ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ DC ਸਾਹਿਬ ਦਾ, ਜਦੋਂ ਸਾਨੂੰ ਇਸ ਸਮੱਸਿਆ ਦਾ ਪਤਾ ਲੱਗਿਆ, ਉਹਨਾਂ ਦੇ ਇੰਟਰਵੈਂਸ਼ਨ ਦੇ ਨਾਲ ਹਰੀਕੇ ਦੇ ਦਰ ਖੁਲਾਏ ਗਏ। ਪਰ ਪਾਣੀ ਕਿੰਨਾ ਨਿਕਲਿਆ? ਇੱਕ ਦਿਨ 7,000, ਦੂਜੇ ਦਿਨ 10,000, ਤੀਜੇ ਦਿਨ ਅਸੀਂ ਰੌਲਾ ਪਾਇਆ ਤਾਂ 13,000, ਕੱਲ੍ਹ ਉਸ ਪਾਣੀ ਨੂੰ ਫਿਰ 8,000 ਤੇ ਲੈ ਆਏ। ਗੱਲ ਆਪਾਂ ਨੂੰ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਜੇ 5,60,000 ਦੀ ਸਾਡੀ ਕਪੈਸਿਟੀ ਆ, ਅਸੀਂ ਉਹਨੂੰ ਸਿਰਫ 30,000 ਤੇ ਕਿਉਂ ਚਲਾ ਰਹੇ? ਨਾਟ ਇਵਨ 5% ਆਫ ਦੀ ਕਪੈਸਿਟੀ। ਜਿਹੜਾ ਪਾਣੀ ਆ ਪਿੱਛੋਂ ਆਵੇ ਉਹ ਦਰਿਆ 'ਚ ਆਉਣਾ ਚਾਹੀਦਾ, ਲੋਕਾਂ ਦੇ ਖੇਤਾਂ 'ਚ ਨਹੀਂ ਆਉਣਾ ਚਾਹੀਦਾ। ਤੇ ਜੇ ਸਾਡੇ ਦਰਿਆ 30,000 50,000 ਪਾਣੀ ਨਹੀਂ ਹੈਂਡਲ ਕਰ ਸਕਦੇ, ਤੇ ਨਹਿਰਾਂ ਤੇ ਦਰਿਆ 'ਚ ਬੜਾ ਫਰਕ ਹੁੰਦਾ। ਤੇ ਮੈਂ ਹੋਰ ਜ਼ਿਮੀਂਦਾਰਾਂ ਨੂੰ ਇਹ ਦੱਸਣਾ ਚਾਹੁੰਦਾ, ਕਈ ਵਾਰ 1 ਲੱਖ ਕਿਊਸਿਕ ਪਾਣੀ ਕਿੰਨਾ ਹੁੰਦਾ ਕੱਲ੍ਹ ਤੀ ਮੈਨੂੰ ਵੀ ਨਹੀਂ ਪਤਾ ਸੀ, ਪਰ ਜਦੋਂ ਮੈਂ ਐਨਾਲਾਈਜ਼ ਕੀਤਾ ਕਿ ਜਿਹੜੀਆਂ ਨਦੀਆਂ ਰਾਜਸਥਾਨ ਨੂੰ ਜਾਂਦੀਆਂ ਨਾ, ਇਹ ਐਵਰੇਜ ਮੋਟਾ 10,000 ਕਿਊਸਿਕ ਪਾਣੀ ਲੈ ਕੇ ਜਾਂਦੀਆਂ, ਤੇ ਇਹੋ ਜਿਹੀਆਂ 10 ਨਹਿਰਾਂ ਜਿੰਨਾ ਇੱਕ ਦਿਨ ਦਾ ਪਾਣੀ ਸਾਡੇ ਇਲਾਕੇ 'ਚ ਤੁਰਿਆ ਫਿਰਦਾ। ਤੇ ਸਰਕਾਰ ਨੇ ਅਜੇ ਪਿਛਲਿਆਂ 15 ਦਿਨਾਂ 'ਚ ਕੋਈ ਸਟੈਪ ਨਹੀਂ ਚੱਕਿਆ, ਕੋਈ ਸੋਚ ਨਹੀਂ ਕਿ ਆਪਾਂ ਆਪਣੇ ਜ਼ਿਮੀਂਦਾਰਾਂ ਦਾ ਹਾਲ, ਜਿਹੜੇ ਹਾਲ 'ਚ ਹੈਗੇ, ਇਹਨਾਂ ਨੂੰ ਤੰਗੀ 'ਚੋਂ ਕਿਵੇਂ ਕੱਢਣਾ। ਮੈਂ ਤਾਂ ਇਹ ਮਹਿਸੂਸ ਕਰਦਾ ਕਿ ਸੋਚ ਇਹ ਹੈ ਵੀ ਜਿਵੇਂ ਚੜ੍ਹਿਆ ਉਵੇਂ ਆਪ ਹੀ ਉਤਰ ਜੂਗਾ, ਉਹ ਆਪ ਹੀ ਨਹੀਂ ਉਤਰਨਾ। ਫਿਰ ਮਗਰੋਂ ਅਸੀਂ ਪਿੱਛੇ ਪੈ ਕੇ ਗਰਦੌਰੀਆਂ ਕਰਾਉਣੀਆਂ, ਗਰਦੌਰੀਆਂ ਦੇ ਵਿੱਚ 10,000 ਜ਼ਿਮੀਂਦਾਰ ਨੂੰ ਦੇ ਦੇਣਾ ਤੇ ਕਹਿਣਾ ਵੀ ਮੂੰਹ ਲਵੇੜ ਦੇਣਾ ਵੀ ਇਹਦਾ ਕੰਮ ਕਰਤਾ ਸੀ। ਫਸਲ ਦਾ ਨੁਕਸਾਨ ਇਕੱਲੀ ਇੱਕ ਦਾ ਨਹੀਂ, ਦੋਵਾਂ ਦਾ। ਇਹਦੇ ਨਾਲ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਆਪਣਾ ਪੌਂਗ ਡੈਮ ਆ, ਜਿਹਦਾ ਪਾਣੀ ਸਿਰਫ ਤੇ ਸਿਰਫ ਬਿਆਸ 'ਚ ਆਉਂਦਾ, ਉਹਦਾ ਲੈਵਲ ਮੈਕਸਿਮਮ ਲੈਵਲ 1390 ਫੁੱਟ ਆ, ਤੇ ਅੱਜ ਉਹ ਲੈਵਲ ਕਿੰਨਾ ਆ ਚੁੱਕਿਆ? 1382 ਫੁੱਟ। 10 ਤਰੀਕ ਨੂੰ ਉਹ 1350 ਫੁੱਟ ਸੀ, 15 ਦਿਨਾਂ 'ਚ 40 ਫੁੱਟ ਵੱਧ ਚੁੱਕਿਆ, ਤੇ 7 ਫੁੱਟ ਰਹਿ ਗਿਆ ਵਧਣ ਤੋਂ। ਜਦੋਂ ਉਹਨਾਂ ਨੇ ਪਾਣੀ ਛੱਡਣਾ ਤੇ ਉਹ ਪਾਣੀ ਜਾਊਗਾ ਕਿੱਥੇ? ਉਹ ਪਾਣੀ ਨੇ ਸੁਲਤਾਨਪੁਰ ਤੇ ਮਾਝੇ ਦੇ ਲੋਕਾਂ ਦੇ ਗਿੱਟਿਆਂ ਜਾ ਕੇ ਫਸਣਾ। ਤੇ ਕੀ ਸਾਡੇ ਲੋਕਾਂ ਦੀ ਗਲਤੀ ਆ ਕਿ ਅਸੀਂ ਬਿਆਸ ਦਰਿਆ ਦੇ ਨਾਲ ਆ ਕੇ ਰਹਿ ਰਹੇ ਹਾਂ, ਤੇ ਬਾਰਿਸ਼ ਪਵੇ ਕਿਤੇ ਤੇ ਫਲੱਡ ਹੋਵੇ ਸੁਲਤਾਨਪੁਰ ਦਾ ਇਲਾਕਾ ਜਾਂ ਮਾਝੇ ਦਾ ਇਲਾਕਾ, ਖਡੂਰ ਸਾਹਿਬ ਦਾ ਇਲਾਕਾ। ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਆ, ਸ਼ੇਰ ਰਾਜਸਥਾਨ ਲੈ ਕੇ ਜਾਂਦਾ ਪਾਣੀ ਦਾ, ਤੇ ਨੁਕਸਾਨ ਪੰਜਾਬ ਦੇ ਜ਼ਿਮੀਂਦਾਰ ਖਾਣ। ਮੈਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਆਪਣੇ ਕੋਲ ਕੋਈ ਸਲਿਊਸ਼ਨ ਹੈਗਾ ਤੇ ਆਪਾਂ ਜ਼ਿਮੀਂਦਾਰਾਂ ਨੂੰ ਉਹਦੇ ਬਾਰੇ ਦੱਸੀਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੋਲ ਅੱਜ ਇੱਕ ਮੌਕਾ ਹੈਗਾ ਇਹਦਾ ਸਲਿਊਸ਼ਨ ਲੱਭਣ ਵਾਲਾ। ਤੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਸਤਿਕਾਰਯੋਗ ਜਿਹੜੇ ਸਾਡੇ ਡਰੇਨੇਜ ਵਿਭਾਗ ਦੇ ਮੰਤਰੀ ਨੇ, ਉਹਨਾਂ ਨੂੰ ਕਹੂੰਗਾ ਕਿ ਵੀ ਇਹਦੇ ਬਾਰੇ ਸੋਚਿਆ ਜਾਵੇ। ਦਿਨ 15 ਅਜੇ
25 दिन हो रह गया बारिश दे, ते पिछले 21 तरीक ਨੂੰ डैम 'ਚ 2,25,000 क्यूसिक पानी आया, तो अजे सिर्फ उतो 15,000 क्यूसिक पानी छड्डिया जा रहा, तो साडा ये हाल है। तो जे किसी होर दिन 2 ਲੱਖ इन्होंने किसी दिन 50,000 या 1 ਲੱਖ छड्डता तो हाल की होएगा थले लोगों का। उहदे बारे अज आपां नूं सोचण दी लोड़ है, गेट खिलाउण दी लोड़ है, तो इंश्योर करिए कि जिहड़ा पानी अज खड़ा आ वो निकल के जावे, वो विचकार ना खड़िया रहे, ताकि लोगों दी फसलां भी बचण ते लोगों की आर्थिक सिचुएशन भी बैटर होवे। सो ये मेरी सरकार नूं बेनती आ कि फर्ज साडा बनदा लोगों का ध्यान रखण दा, ते ये जिहड़े फ्लड वाली सिचुएशन मैं तो ये कहूँगा कि ये ना मैन मेड सिचुएशन हैगी आ, ये कोई कुदरत दी नहीं, ये डिपार्टमेंट दी इनएफिशिएंसी, डिपार्टमेंट दी मिसमैनेजमेंट ते अणगहली, सरकार की अणगहली करके हैगी है। ये बारे सोचना चाहिए ताकि जिमीदार खुशहाल होवे। अज भी समय हैगा, 1 महीने की प्लैनिंग किद्दां करनी आ, किवें करनी आ, बहुत बहुत मार डिपार्टमेंट्स बैठे आ, उन्होंने इनवॉल्व करके दर खिलाए जान, पानी कढ़ाया जाए ताकि लोग बच सकन। तो सानू पूरी आस आ कि उत्तों पानी छड्डना ही छड्डना, तो जिद्दण छड्डना ना वो कोई पुछ के नहीं छड्डदा, सिर्फ चिट्ठी भेज दिंदे आ पानी आ रहा, लोग अपने अगे फसलां ध्यान रख लैण या अपनी चीज़ों का ध्यान रख लैण। सो सरकार नूं बेनती आ इह इंटरवीन करके ते इहदा एक सल्यूशन कढ़िया जाए। धन्नवाद जी। मैनूं एक गल दसो भाजी, अज जिमीदार रुल रहा, फ्लड सिचुएशन है कि इंपोर्टेंट सवाल है या लोगों दी फसलों का इंपोर्टेंट सवाल है? मैं चाहुंदा कि अज आप इस इशू ते रहिए, जिन्ने बंदे बैठे आ ना, तो 1% बंदे इत्थे आए आ, बाकी लोग अपने खेतों दी वटां ते खड़े आ वेखण नूं कि भी पानी कदों साडे इधर आउंदा। सो भाई अज आप फोकस करिए इस चीज़ ते। अगर की गल की जाए असीं भी लोगों के नाल गलबात कीती, पिंडां दे विच गए सी, उत्थे दे लोग कह रहे हैं कि MLA सबान आ रहे हैं, सरकार जिन्हां दी भी अगर फसलां टुट रही हैं, जिन्हां दी खराब हो रही हैं, कोई भी नुकसान हो रहा है, सरकार उन्हां दी सुनवाई कर रही है। मैनूं लगदा भी इस दे विच होर तुहानूं आवाज़ अगे लैके जानी चाहिदी, जिवें लोग दस रहे हैं भी साडी सुनवाई हो रही है। मैनूं ये दसो, सुनवाई MLA जाके की कर सकदा? गेट खुलिया तो काम सल्यूशन होना। मैं थोड़ियां जिन्नियां मर्जियां गल्लां सुन ला, जब पानी निकलूगा तो सल्यूशन है जिमीदार का, होर कोई सुनवाई नहीं हैगी। कि असीं लोगों को 10,000 12,000 रुपया मगरों मुआवजा देना जिथे झोना 50,000 का निकलदा? मैं कंसर्नड मंत्री हरजोत सिंह बैंस जी नाल पिछले 3 दिनों तो 5 बार फोन किया, पर उन्होंने सुनेहा वापस नहीं आया। तो जो मंत्री साहब रिस्पोंड ही ना करन तो फिर प्रैस कॉन्फ्रेंस के तरीके नाल उन्होंने दसना पऊगा कि हाल की है लोगों का। पर साडे DC साहब ने जरूर इंटरस्ट लैके दर खिलाए आ, तो उहदे नाल कुछ राहत मिली है, पर पूरी नहीं। जो उतों माड़ा जिहा भी पानी आ गया, बारिश अगली 7 दिनों हैगी आ उत्ते, तो फिर की होगा साडा? फिर बड़ा इंपॉर्टेंट टॉपिक हैगा। तो यार नहर ते दरिया 'च फर्क तो होना चाहिए। ब्यास एक दरिया आ, वो नहर जिड्डा पानी भी नहीं चक पा रहा, तो की कारण की है? समय सिर सिल्ट नहीं कटी गई, ये भी कारण हैगा। बिल्कुल ये भी कारण है। 1983 दे विच इसी दरिया ने 5.5 ਲੱਖ क्यूसिक पानी कढ़िया सी, अज वो 30,000 क्यूसिक पानी कढ़ रहा। सिल्ट भी है उहदे विच, बूटी भी है उहदे विच, पर इह आपां नूं एक लॉन्ग टर्म सल्यूशन कढ़ना पऊगा। तो मैं सरकार नूं कहना अपने बंदे ला के दा सल्यूशन प्लान करिए तो सल्यूशन कढ़िए। और तो पहला तो तेज चीमा विधायक रहे ने, उन्होंने की इस वक्त ध्यान नहीं दिता। देखो गल ये आ, जे पास्ट च ध्यान दिता हुंदा ते अज ये हाल हुंदा। मैं तो ये पुछ लेना भी किसी भी बंदे ने, इंकलूडिंग मंत्री साहब, जे आ डाटा कढ़िया होवे भी कितना पानी कित्थों आ रहा तो कित्थे जा रहा, तो गैप कित्थे हो रहा 1 ਲੱਖ क्यूसिक पानी, तो जो दिमाग च आया हुंदा तो अज दा सल्यूशन जरूर कढ़दे आपां।